ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕ ਰੂਬੀਓ ਦਾ ਕਹਿਣਾ ਹੈ ਕਿ ਅਸੀਂ ਭਾਰਤ ਤੇ ਪਾਕਿਸਤਾਨ ਦੇ ਉੱਤੇ ਨਿਗਾਹ ਰੱਖ ਰਹੇ ਹਾਂ ਔਰ ਇਹ ਜੰਗਬੰਦੀ ਇੰਨੀ ਪੇਤਲੀ ਹੈ ਕਿ ਕਿਸੇ ਵੇਲੇ ਵੀ ਇਹ ਖਤਮ ਹੋ ਸਕਦੀ ਹੈ। ਸੋ ਕੀ ਮਾਰਕ ਰੂਬੀਓ ਭਾਰਤ ਤੇ ਪਾਕਿਸਤਾਨ ਵਿਚਾਲੇ ਮੁੜ ਜੰਗ ਦੀਆਂ ਸੰਭਾਵਨਾ ਸੰਬੰਧੀ ਸ਼ੰਕਾ ਜਤਾ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਬੇਸ਼ੱਕ ਅਸੀਂ ਟਰੈਵਲ ਕਰ ਰਹੇ ਸੀ ਟੋਰਾਂਟੋ ਫਿਰ ਵਾਸ਼ਿੰਗਟਨ, ਲੇਕਿਨ ਸਾਡੀ ਨਜ਼ਰ ਗਹਿਰੀ ਨਜ਼ਰ ਜਿਹੜੀ ਆ ਉਹ ਬਣੀ ਹੋਈ ਸੀ ਡਿਵੈਲਪਮੈਂਟਸ ਦਿੱਲੀ 'ਚ। 15 ਅਗਸਤ ਨੂੰ ਮੋਦੀ ਨੇ ਕੀ ਕਿਹਾ ਔਰ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਪੁਤਿਨ ਔਰ ਟਰੰਪ ਦੀ ਮੀਟਿੰਗ ਤੋਂ ਪਹਿਲਾਂ ਜਾਂ ਉਸ ਦੌਰਾਨ ਇੰਡੀਆ ਫੈਕਟਰ ਕਿੰਨਾ ਕਿੱਥੇ ਡਿਸਕਸ ਹੋਇਆ ਜਾਂ ਕੀ ਹੋਇਆ। ਸੋ ਉਸ ਦੇ ਉੱਤੇ ਇੱਕ ਗੱਲ ਜ਼ਾਹਰ ਹੈ ਕਿ ਮੋਦੀ ਐਂਡ ਕੰਪਨੀ ਜਿਹੜੇ ਆਪਣਾ ਝੂਠ ਪਰੋਸ ਰਹੇ ਨੇ ਆਪਣੇ ਲੋਕਾਂ ਨੂੰ ਲਗਾਤਾਰਤਾ ਨਾਲ, ਉਹਨਾਂ ਨੇ ਇਸ 15 ਅਗਸਤ ਦੇ ਮੌਕੇ ਵੀ ਸੋ ਕਾਲਡ ਅਖੌਤੀ ਜਿਹੜਾ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਆਪਣੇ ਫੌਜੀ ਵੀ ਅਤੇ ਫੌਜਣਾ ਵੀ ਉੱਥੇ ਬਿਠਾਈਆਂ, ਉਹਨੂੰ ਬੜਾ ਵਿਕਟਰੀ ਦੇ ਤੌਰ 'ਤੇ ਪ੍ਰੈਜ਼ੈਂਟ ਕੀਤਾ ਗਿਆ। ਔਰ ਉਹ ਸਾਰਾ ਜਿਹੜਾ ਝੂਠ ਹੈ ਲਗਾਤਾਰਤਾ ਨਾਲ ਕਿ ਜੀ ਮੋਦੀ ਨੇ ਵੀ ਕਿਹਾ ਕਿ ਪਾਕਿਸਤਾਨ ਨੂੰ ਨਾਨੀ ਯਾਦ ਕਰਵਾ ਦਿੱਤੀ, ਹੁਣ ਉਹ ਦੇਖਣਗੇ ਨਹੀਂ, ਇਹ ਹੁਣ ਨਿਊ ਨਾਰਮਲ ਜਿਹੜਾ ਅਸੀਂ ਬਣਾ ਦਿੱਤਾ ਇਹ ਉਹ। ਹਾਲਾਂਕਿ ਇਹਨਾਂ ਦਾ ਝੂਠ ਜਿਹੜਾ ਉਹ ਪੂਰੀ ਤਰ੍ਹਾਂ ਜਗਜ਼ਾਰ ਹੈ। ਪਰ ਇੱਕ ਗੱਲ ਜਿਹੜੀ ਉਹਨਾਂ ਦਾ ਮੀਡੀਆ ਦਾ ਵੀ ਇੱਕ ਤਬਕਾ ਔਰ ਕਿਸੇ ਸਟੇਜ 'ਤੇ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਜਾਂ ਦੂਜੇ ਔਰ ਈਵਨ ਮੋਦੀ ਰਾਹੀਂ ਵੀ ਕਿ ਜੇ ਅਸੀਂ ਅਜੇ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਉਹਨੂੰ ਅਸੀਂ ਸਸਪੈਂਡ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਜੇ ਅਮਰੀਕਾ ਦੇ ਨਾਲ ਟੋਟਲ ਜਿਹੜਾ ਉਹ ਕਾਟਾ ਫਲਾਈਂਗ ਜਿਹੜੀ ਇਸ ਵੇਲੇ ਬਣੀ ਹੋਈ ਹੈ ਉਹ 50% ਟੈਰਿਫ ਦੇ ਨਾਂ ਥੱਲੇ, ਅਤੇ ਇਸ ਗੱਲ ਨੂੰ ਕਈ ਜਿਹੜਾ ਪਾਕਿਸਤਾਨ ਦੇ ਵੀ ਕੁਛ ਐਨਾਲਿਸਟ ਇਹ ਸਮਝਦੇ ਨੇ ਕਿ ਵੀ ਭਾਰਤ ਜਿਹਨੇ ਬੜੀ ਬੁਰੀ ਤਰ੍ਹਾਂ ਮਾਰ ਖਾਧੀ ਹੈ ਔਰ ਉਹਨਾਂ ਦਾ ਨੈਰੇਟਿਵ ਨਾਲ ਇੰਟਰਨੈਸ਼ਨਲੀ ਵਿਕਿਆ ਅਤੇ ਆਪਣੇ ਲੋਕਾਂ ਸਾਹਮਣੇ ਵੀ ਉਹਨਾਂ ਦਾ ਜਲੂਸ ਨਿਕਲਿਆ ਵੀ ਉਹ ਦੁਬਾਰਾ ਇਹ ਜਿਹੜਾ ਉਹ ਜੰਗ ਨੂੰ ਜਾਂ ਟਕਰਾਅ ਦੀ ਲਾਈਨ ਨੂੰ ਲੈ ਸਕਦਾ ਹੈ, ਭਾਵੇਂ ਬਰੀਫ ਕਰਕੇ, ਤਾਂ ਕਿ ਉਹ ਆਪਣੀ ਸੁਪੀਰੀਓਰਿਟੀ ਨੂੰ ਇੱਕ ਵਾਰ ਫਿਰ ਸਥਾਪਿਤ ਕਰ ਸਕੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਅਪਬੀਟ ਮੂਡ ਹੈ ਪਾਕਿਸਤਾਨ ਦੀ ਫੌਜ ਦੇ ਵਿੱਚ ਵੀ ਔਰ ਜਨਰਲ ਫੀਲਡ ਮਾਰਸ਼ਲ ਆਸਮ ਮੁਨੀਰ ਉਹਨਾਂ ਦੇ ਚਲਦਿਆਂ ਔਰ ਈਵਨ ਸੁਹੇਲ ਵੜੈਚ ਜਿਹੜਾ ਇੱਕ ਪੋਪੂਲਰ ਜਿਹੜਾ ਐਂਕਰ ਔਰ ਇੰਟਰਵਿਊਅਰ ਵੀ ਔਰ ਸ਼ਾਇਦ ਜੰਗ ਅਖਬਾਰ ਜਾਂ ਕਿਸੇ ਦਾ ਐਡੀਟਰ ਵੀ ਹੈ, ਉਹਨੇ ਜਿਹੜਾ ਜਨਰਲ ਆਸਮ ਮੁਨੀਰ ਨੂੰ ਇੰਟਰਵਿਊ ਵੀ ਕੀਤਾ ਔਰ ਉਹਦੇ 'ਚ ਉਹਨਾਂ ਨੇ ਤਾਂ ਰਾਦਰ ਇੰਨੀ ਕੁ ਹੋਪ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੀ ਬਹੁਤ ਜਲਦੀ ਜਿਹੜਾ 4-5 ਸਾਲ ਦੇ ਵਿੱਚ ਪਾਕਿਸਤਾਨ ਇਕਨੋਮਿਕਲੀ ਵੀ ਜਿਹੜਾ ਉਹ ਫਸਟ ਵਰਲਡ ਕੰਟਰੀਜ਼ ਦੇ ਨਾਲ ਕੰਪੀਟ ਕਰ ਰਿਹਾ ਹੋਏਗਾ ਔਰ ਸਾਡੇ ਟ੍ਰਿਲੀਅਨਸ ਆਫ ਡਾਲਰਸ ਦਾ ਜਿਹੜਾ ਰੇਅਰ ਅਰਥ ਮਿਨਰਲ ਨੇ ਉਹ ਬਲੋਚਿਸਤਾਨ ਦੇ ਫਲਾਹ ਏਰੀਆ 'ਚ ਨੇ ਔਰ ਉਸ ਦੇ ਉੱਤੇ ਕੰਮ ਹੋ ਰਿਹਾ ਔਰ ਇਹ ਸਾਰਾ। ਸੋ ਔਰ ਬਾਕੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਇੰਡੀਆ ਨੂੰ ਜੋ ਕਰਨਾ ਸੀ ਅਸੀਂ ਦੱਸ ਦਿੱਤਾ ਸਬਕ, ਜੇ ਇੰਡਸ ਵਾਟਰ ਦੇ ਜੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੈ, ਅਦਰਵਾਈਜ਼ ਇੰਡੀਆ ਨੂੰ ਹੁਣ ਸੰਭਲ ਕੇ ਪੀਸ ਨਾਲ ਗੱਲ ਕਰਨੀ ਚਾਹੀਦੀ। ਪਰ ਇੱਥੇ ਜਦੋਂ ਮੈਂ ਦੇਖਦਾ ਵੀ ਅਮਰੀਕਾ ਦੇ ਹਵਾਲੇ ਨਾਲ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਕਿਉਂਕਿ ਸੀਜ਼ ਫਾਇਰ ਕਰਾਉਣ 'ਚ ਜਿਹੜਾ ਦੋਨਾਂ ਦਾ ਪ੍ਰੋਮੀਨੈਂਟ ਟਰੰਪ ਦੇ ਬਿਹਾਫ 'ਤੇ ਮਾਰਕੋ ਰੂਬੀਓ ਨੇ ਔਰ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਗੱਲ ਕੀਤੀ ਇੱਧਰੋਂ ਪਾਕਿਸਤਾਨ ਨਾਲ ਇੰਡੀਆ ਨਾਲ। ਹੁਣੇ ਮਾਰਕੋ ਰੂਬੀਓ ਨੇ ਜਿਹੜਾ ਇੱਕ ਇੰਟਰਵਿਊ ਮੀਡੀਆ ਨੂੰ ਦਿੱਤਾ, ਉਸ ਜਿਹੜੀ ਉਹਨਾਂ ਨੇ ਗੱਲ ਕਹੀ NBC ਨਿਊਜ਼ ਨੇ ਔਰ ਦੂਸਰਿਆਂ ਨੇ ਵੀ NBC ਨਿਊਜ਼ ਦੀ ਮੀਟ ਦਾ ਪ੍ਰੈਸ ਨਾਲ ਇੰਟਰਵਿਊ 'ਚ ਉਹਨਾਂ ਨੇ ਜੋ ਦਿੱਤਾ, ਇਸ ਨੂੰ ਈਵਨ ਇੰਡੀਅਨ ਨਿਊਜ਼ ਏਜੰਸੀ PTI ਨੇ ਵੀ ਹੈਡਲਾਈਨ ਬਣਾਇਆ ਔਰ ਉਸ ਜਾ ਕੇ ਐਵਰੀ ਸਿੰਗਲ ਡੇ ਵੀ ਕੀਪ ਐਨ ਆਈ ਔਨ ਵਾਟ ਇਜ਼ ਹੈਪਨਿੰਗ ਬਿਟਵੀਨ ਪਾਕਿਸਤਾਨ ਐਂਡ ਇੰਡੀਆ ਰੂਬੀਓ, ਕਿ ਵੀ ਹਰ ਅਸੀਂ ਰੋਜ਼ ਅੱਖ ਰੱਖੀ ਹੋਈ ਹੈ ਕਿ ਜਿਹੜਾ ਕੀ ਹੋ ਰਿਹਾ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ। ਔਰ ਇਹ ਉਹਨਾਂ ਨੇ ਜਿਹੜਾ ਔਰ ਇਹ ਇੰਟਰਵਿਊ ਵੀ ਜੁਆਇੰਟ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਿਹੜੀ ਡੋਨਲਡ ਟਰੰਪ ਔਰ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਦੀ ਹੋਈ, ਉਹਨਾਂ ਨੇ ਇਹ ਇੰਟਰਵਿਊ ਦਿੱਤਾ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਅੱਖ ਰੱਖੀ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਦਾ ਓਨਲੀ ਵੇ ਟੂ ਹੈਵ ਏ ਸੀਜ਼ ਫਾਇਰ ਇਜ਼ ਫॉर ਬੋਥ ਸਾਈਡਸ ਟੂ ਐਗਰੀ ਟੂ ਸਟਾਪ ਫਾਇਰਿੰਗ ਐਟ ਵਨ ਐਨਦਰ, ਕਿ ਵੀ ਸੀਜ਼ ਫਾਇਰ ਤਾਂ ਇਹ ਹੁੰਦਾ ਹੈ, ਸੀਜ਼ ਮਤਲਬ ਬੰਦ, ਫਾਇਰ
ਬੰਦ ਜੰਗ ਬੰਦੀ ਕਿ ਵੀ ਬੰਦ ਕਰੋ, ਕੋਈ ਗੋਲੀ ਨਹੀਂ ਚਲਾਏਗਾ। ਪਰ ਉਹਨਾਂ ਨੇ ਕਿਹਾ ਕਿ ਵੀ ਰਸ਼ੀਅਨਸ ਤਾਂ ਉਸ ਲਈ ਐਗਰੀ ਨਹੀਂ ਹੋਏ ਅਜੇ ਯੂਕਰੇਨ ਦੇ ਮੁੱਦੇ ਤੇ, ਪਰ ਇਹ ਰੂਬੀਓ ਕਹਿ ਰਿਹਾ ਵੀ ਪਰ ਮੈਂ ਇਹ ਕਹਾਂਗਾ ਕਿ ਇਸ ਸੀਜ਼ਫਾਇਰ ਦੀਆਂ ਕੰਪਲੀਕੇਸ਼ਨਸ ਇਹ ਹੁੰਦੀਆਂ ਨੇ ਕਿ ਇਹਨੂੰ ਮੇਨਟੇਨ ਕਰਨਾ ਬੜਾ ਡਿਫਿਕਲਟ ਹੁੰਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਆਈ ਮੀਨ ਐਵਰੀ ਸਿੰਗਲ ਡੇ ਵੀ ਕੀਪ ਐਨ ਆਈ ਔਨ ਵਾਟ ਇਜ਼ ਹੈਪਨਿੰਗ ਬਿਟਵੀਨ ਪਾਕਿਸਤਾਨ ਐਂਡ ਇੰਡੀਆ, ਕਿ ਉੱਥੇ ਸੀਜ਼ਫਾਇਰ ਵਾਇਲੇਟ ਤਾਂ ਨਹੀਂ ਹੋ ਰਿਹਾ ਜਾਂ ਉਹ ਐਕਸਲੇਟ ਤਾਂ ਨਹੀਂ ਐਕਸਲਰੇਟ ਤਾਂ ਨਹੀਂ ਹੋਏਗੀ ਆਪਸੀ ਉਹਨਾਂ ਦੀ ਟਕਰਾਅ ਦੀ ਲਾਈਨ। ਫਿਰ ਕੰਬੋਡੀਆ ਥਾਈਲੈਂਡ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਸੀਜ਼ਫਾਇਰ ਕੈਨ ਫਾਲ ਅਪਾਰਟ ਵੈਰੀ ਕੁਇਕਲੀ, ਔਰ ਇਹ ਈਵਨ ਯੂਕਰੇਨ ਦੇ ਹਵਾਲੇ ਨਾਲ ਵੀ ਜੇ ਹੋ ਵੀ ਜਾਏ ਤਾਂ 3 ਸਾਲ ਦੀ ਜੰਗ ਤੋਂ ਬਾਅਦ ਜੇ ਕੋਈ ਅਕੋਰਡ ਨਹੀਂ ਹੁੰਦਾ, ਪੀਸ ਡੀਲ ਨਹੀਂ ਹੁੰਦੀ, ਦੈਟ ਕੈਨ ਫਾਲ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਵਾਰ ਨੂੰ ਰੋਕਣਾ ਚਾਹੁੰਦੇ ਹਾਂ। ਫਿਰ ਫੌਕਸ ਬਿਜ਼ਨਸ ਨਾਲ ਵੀ ਮਿਸਟਰ ਰੂਬੀਓ ਨੇ ਜਿਹੜਾ ਇੰਟਰਵਿਊ ਦਿੱਤਾ ਉਹਦੇ 'ਚ ਉਹਨਾਂ ਨੇ ਅਗੇਨ ਇੰਡੀਆ ਪਾਕਿਸਤਾਨ ਕਨਫਲਿਕਟ ਦੀ ਗੱਲ ਕੀਤੀ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਆਈ ਥਿੰਕ ਵੀ ਆਰ ਵੈਰੀ ਫੋਰਚੂਨੇਟ ਐਂਡ ਬਲੈਸਡ and should be thankful to have a president who has made peace and achievement of peace a priority of his administration. ਫਿਰ ਉਹਨੇ ਕੰਬੋਡੀਆ ਥਾਈਲੈਂਡ 'ਚ we have seen it in India and Pakistan, ਰਵਾਂਡਾ 'ਚ, ਔਰ ਉਹਨਾਂ ਨੇ ਕਿਹਾ ਵੀ ਰਵਾਂਡਾ 'ਚ ਕੀ ਹੋਇਆ ਸੀ ਕਿ ਵੀ ਕਿਵੇਂ ਉੱਥੇ ਤਬਾਹੀ ਹੋਈ, ਔਰ ਇਹ ਅਸੀਂ ਕੋਈ ਵੀ ਜਿਹੜੀ ਹੈ ਓਪਰਚੁਨਿਟੀ ਉਹ ਗਵਾਉਣਾ ਨਹੀਂ ਚਾਹੁੰਦੇ ਜਿਹਦੇ ਥੱਲੇ ਕੋਈ ਟਕਰਾਅ ਨੂੰ ਰੋਕਿਆ ਜਾ ਸਕੇ। ਔਰ ਇਹ ਸਾਰੇ ਨੂੰ ਉਹਨਾਂ ਦੇ ਇੱਕ ਹੋਰ ਮੀਡੀਆ ਇੰਟਰਵਿਊ ਦੇ ਵਿੱਚ 1 ਲਾਈਨ ਦੇ ਵਿੱਚ ਉਹਨੇ ਰੂਬੀਓ ਨੇ ਕਿਹਾ one of the complications of ceasefire is that they have to be maintained, which is very difficult. Every single day we keep an eye on what is happening between Pakistan and India. Ceasefire can fall apart very quickly. ਹੁਣ ਇਹ ਲਾਈਨ ਹੈ ਜਿਹਦੇ ਉੱਤੇ ਡਿਬੇਟ ਹੋ ਰਹੀ ਹੈ ਕਿ ਭਾਈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜੰਗਬੰਦੀ ਹੈ ਇਹ ਕਿਸੇ ਵੇਲੇ ਵੀ ਇੰਡੀਆ ਪਾਕਿਸਤਾਨ ਦੀ ਟੁੱਟ ਸਕਦੀ ਹੈ। ਹੁਣ ਇਹ ਵੀ ਨਹੀਂ ਹੈ ਵੀ ਪਾਕਿਸਤਾਨ ਨੇ ਕਿਉਂਕਿ ਇੰਡੀਆ ਹੁਣ ਚੀਨ ਵੱਲ ਦੌੜ ਰਿਹਾ, ਰਸ਼ੀਆ ਦੀ ਮਦਦ ਲੈ ਰਿਹਾ, ਪਾਕਿਸਤਾਨ ਆਪਣੇ ਕਾਰਡਸ ਬੜੀ ਇੰਟੈਲੀਜੈਂਟਲੀ ਪਲੇ ਕਰ ਰਿਹਾ, ਔਰ ਈਵਨ ਚਾਈਨਾ ਨੇ ਵੀ ਇਹ ਇੰਡੀਆ ਕਿਉਂਕਿ ਹੁਣ ਉਹਨਾਂ ਦੀ ਸ਼ਰਨ ਵੱਲ ਜਾ ਰਿਹਾ ਹੈ, ਕਾਊ ਟਾਕ ਕਰ ਰਿਹਾ। ਪਰ ਅਹੈਡ ਆਫ ਵੈਂਗ ਯੀਜ਼ ਪਾਕਿਸਤਾਨ ਵਿਜ਼ਿਟ ਇਸਲਾਮਾਬਾਦ ਬੀਜਿੰਗ ਡਿਸਕਸ ਆਰਮਸ ਕੰਟਰੋਲ ਡਿਸਆਰਮਾਮੈਂਟ, ਕਿਉਂਕਿ ਫੌਰਨ ਬਾਅਦ ਹੁਣ ਤਾਂ ਉਹਨਾਂ ਦਾ ਚਾਈਨਾ ਦਾ ਫੌਰਨ ਮਿਨਿਸਟਰ ਇੰਡੀਆ ਹੈ, ਉਹਨੇ ਪਾਕਿਸਤਾਨ ਜਾਣਾ ਹੈ। ਡੇਜ਼ ਬਿਫੋਰ ਚਾਈਨੀਜ਼ ਫੌਰਨ ਮਿਨਿਸਟਰ ਵੈਂਗ ਯੂ ਇਜ਼ ਡਿਊ ਟੂ ਇਸਲਾਮਾਬਾਦ ਫॉर द 6th ਪਾਕਿਸਤਾਨ ਚਾਈਨਾ foreign ministers strategic dialogue. The two countries held consultations in Beijing on arms control, non-proliferation and disarmament. So China ਇੰਡੀਆ ਨੂੰ ਵੀ ਮੈਸੇਜ ਦੇ ਰਿਹਾ ਵੀ ਤੁਹਾਡੇ ਇਹ ਸਾਰੇ ਜਿਹੜੀ ਤੁਸੀਂ ਇਹ ਪੋਪ ਲੀਲਾ ਕਰ ਰਹੇ ਹੋ, ਹੁਣ ਤੁਹਾਨੂੰ 76 ਪਏ ਨੇ ਅਮਰੀਕਾ ਤੋਂ ਤਾਂ ਸਾਡੇ ਵੱਲ ਆਏ ਹੋ, ਪਰ ਅਸੀਂ ਪਾਕਿਸਤਾਨ ਪ੍ਰਤੀ ਕੋਈ ਸਾਡੀ ਚੇਂਜ ਨਹੀਂ ਹੈ। ਔਰ ਇਹ ਸਾਰੇ ਦੇ ਚਲਦਿਆਂ ਈਵਨ ਚਾਈਨਾ ਹੈਂਡਸ ਓਵਰ 3rd ਹੈਂਗਰ ਕਲਾਸ ਸਬਮੈਰੀਨ ਟੂ ਪਾਕਿਸਤਾਨ, ਪੂਰਾ ਉਹਨਾਂ ਦੇ ਨੇਵਲ ਆਫੀਸਰਸ ਨੇ। ਚਾਈਨਾ ਡਿਲੀਵਰਡ ਐਡਵਾਂਸਡ ਸਬਮੈਰੀਨਸ ਟੂ ਪਾਕਿਸਤਾਨ ਐਨਹਾਂਸਿੰਗ ਨੇਵਲ ਸਟਰੈਂਥ in the Indian Ocean and Arabian Sea. ਔਰ ਇਹ ਉਹਨਾਂ ਨੇ 3rd of the 8 ਨਿਊ ਐਡਵਾਂਸਡ ਹੈਂਗਰ ਕਲਾਸ ਸਬਮੈਰੀਨਸ ਚਾਈਨਾ ਨੇ ਪਾਕਿਸਤਾਨ ਨੂੰ ਦਿੱਤੀਆਂ ਨੇ, ਔਰ ਇਹਦੇ ਨਾਲ ਪਾਕਿਸਤਾਨ ਦੀ ਜਿਹੜੀ ਨੇਵਲ ਸਟਰੈਂਥ ਹੋਰ ਮਜ਼ਬੂਤ ਹੋਈ ਹੈ। ਜਿਹੜੀ ਲਾਂਚਿੰਗ ਸੈਰਾਮਨੀ ਸੀ 3rd ਹੈਂਗਰ ਕਲਾਸ ਸਬਮੈਰੀਨ ਦੀ ਇਹ ਵੁਹਾਨ 'ਚ ਹੋਈ, ਸੈਂਟਰਲ ਚਾਈਨਾਜ਼ ਹੁਬਾਈ ਪ੍ਰੋਵਿੰਸ ਥਰਸਡੇ, ਔਰ ਇਹ ਗਲੋਬਲ ਟਾਈਮਜ਼ ਨੇ ਫੁੱਲੀ ਰਿਪੋਰਟ ਕੀਤਾ 16 ਅਗਸਤ ਦੇ ਮੀਡੀਆ ਦੇ ਵਿੱਚ। ਔਰ ਇਹ ਸੈਕਿੰਡ ਹੈ ਜਿਹੜੀ 8 ਸਬਮੈਰੀਨ ਚਾਈਨਾ ਪਾਕਿਸਤਾਨ ਲਈ ਬਣਾ ਰਿਹਾ, ਜਿਹੜੀ ਉਹਨਾਂ ਨੇ ਇੱਕ ਪਹਿਲਾਂ ਹੀ ਉਹਨਾਂ ਨੂੰ ਮਾਰਚ ਮਹੀਨੇ ਦੇ ਵਿੱਚ ਜਿਹੜੀ ਹੈ ਉਹ ਹੈਂਡਓਵਰ ਕੀਤੀ ਸੀ। ਸੋ ਇਹ ਦਿਸ ਇਜ਼ ਇਨ ਐਡੀਸ਼ਨ ਟੂ 4 ਮਾਡਰਨ ਨੇਵਲ ਫ੍ਰੀਗੇਟਸ ਦੈਟ ਚਾਈਨਾ ਸਪਲਾਈਡ ਟੂ ਪਾਕਿਸਤਾਨ ਇਨ ਦ ਲਾਸਟ ਫਿਊ ਈਅਰਸ। ਇਹ ਜਿਹੜੇ 4 ਦਿੱਤੇ ਨੇ ਨੇਵਲ ਫ੍ਰੀਗੇਟਸ ਉਸ ਤੋਂ ਇਲਾਵਾ ਹੈ। ਔਰ ਇਸ ਲਾਂਚ ਦੇ ਮੌਕੇ 3rd ਸਬਮੈਰੀਨ ਦੇ ਪਾਕਿਸਤਾਨ ਦੇ ਡਿਪਟੀ ਚੀਫ ਆਫ ਨੇਵਲ ਸਟਾਫ ਪ੍ਰੋਜੈਕਟ 2 ਵਾਈਸ ਐਡਮਿਰਲ ਅਬਦੁਲ ਸਮਦ ਨੇ ਕਿਹਾ ਕਿ ਹੈਂਗਓਵਰ ਕਲਾਸ ਸਬਮੈਰੀਨਸ ਕਟਿੰਗ ਐਜ ਵੈਪਨਰੀ ਐਂਡ ਐਡਵਾਂਸਡ ਸੈਂਸਰਸ ਵੁੱਡ ਬੀ ਇੰਸਟਰੂਮੈਂਟਲ in sustaining regional power equilibrium and ensuring maritime stability, the daily quoted a Pakistan defense statement as saying. So ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇੰਡੀਆ 'ਚ ਅਕਸਰ ਇਹ ਰਿਹਾ ਕਿ ਜੀ ਕਰਾਚੀ ਨੂੰ ਬਲੌਕੇਡ ਕਰ ਦਿਓ ਨੇਵਲ ਕਰਕੇ, ਉਹ 에ਅਰਫੋਰਸ ਤੋਂ ਤਾਂ ਜੁੱਤੀਆਂ ਖਾਧੀਆਂ ਹੀ ਨੇ। ਹੁਣ ਨੈਕਸਟ ਟਾਈਮ ਜੇ ਇੰਡੀਆ ਨੇ
ਪਾਣੀਆਂ ਦੇ ਵਿੱਚ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਨੇਵਲ ਬਲੌਕੇਡ ਔਰ ਦੂਸਰੇ ਦੀ, ਤੇ ਇਹ ਜਿਹੜੀ ਲੇਟੈਸਟ ਚਾਈਨਾ ਨੇ ਜਿਹੜੀ ਹੈਂਡਓਵਰ ਕੀਤੀ ਹੈ ਹੈਂਗਰ ਕਲਾਸ ਸਬਮਰੀਨ, ਇਹ ਇੰਡੀਆ ਦੀ ਵੀ ਟੇਕ ਕੇਅਰ ਚੰਗੀ ਤਰ੍ਹਾਂ ਕਰੇਗੀ। ਸੋ ਅਸੀਂ ਇਹ ਸਮਝਦੇ ਹਾਂ, ਹਾਲਾਂ ਅਸੀਂ ਵਿਸ਼ ਕਰਦੇ ਹਾਂ ਵੀ ਕੋਈ ਟਕਰਾਅ ਨਾ ਹੋਏ, ਲੇਕਿਨ ਜਿਸ ਕਿਸਮ ਦੀ ਦਿਲਵਦੀ ਇੰਡੀਅਨ ਸਿਸਟਮ ਜਿਹੜਾ ਹੈ ਔਰ ਇਹ RSS ਜਿਨ੍ਹਾਂ ਨੂੰ ਇਸ ਵੇਲੇ ਜਿਨ੍ਹਾਂ ਦਾ ਥੱਲਾ ਲੱਗਾ ਹੋਇਆ ਹੈ ਵਿਦਨ ਦਾ ਕੰਟਰੀ ਵੋਟ ਚੋਰੀ ਦੇ ਇਲਜ਼ਾਮਾਂ ਦੇ ਥੱਲੇ ਪੂਰਾ ਆਪੋਜੀਸ਼ਨ ਜਿਹੜੀ ਹੈ ਉਹ ਲਾਮਬੰਦ ਹੈ, ਇਲੈਕਸ਼ਨ ਕਮਿਸ਼ਨ ਬਿਲਕੁਲ BJP ਦੇ ਆਊਟਫਿਟ ਦੀ ਤਰ੍ਹਾਂ ਬਿਹੇਵ ਕਰ ਰਿਹਾ। ਸੋ ਜਦੋਂ ਇੰਨੀਆਂ ਮੁਸ਼ਕਲਾਂ 'ਚ ਕੋਈ ਫਸਿਆ ਹੁੰਦਾ ਉਦੋਂ ਹੀ ਟਕਰਾਅ ਦੀ ਲਾਈਨ ਲੈ ਕੇ ਲੋਕਾਂ ਤੇ ਫਿਰ ਤੁਸੀਂ ਪੈਟਰੀਓਟਿਕ ਜਿਹੜਾ ਫੀਵਰ ਉਹਨਾਂ ਨੂੰ ਚਾੜ ਦਿਓ ਦੇਸ਼ ਭਗਤੀ ਦਾ। ਪਰ ਇਸ ਵਾਰ ਜੇ ਐਸਾ ਹੋਇਆ ਤੇ ਫਿਰ ਇਹ ਇਕੱਲਾ ਇੰਡੀਆ ਨੂੰ ਜੁੱਤੀਆਂ ਨਹੀਂ ਪੈਣਗੀਆਂ, ਫਿਰ ਸਾਡੇ ਪਾਕਿਸਤਾਨ ਦੇ ਐਂਗਲ ਤੋਂ ਵੀ ਜਿਵੇਂ ਉਹਨਾਂ ਦੇ ਆਸਮ ਮੁਨੀਰ ਜਨਰਲ ਨੇ ਕਿਹਾ ਸੀ ਕਿ ਵੀ ਜੇ ਸਾਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਹੋਈ, ਸਾਡੀ ਹੋਂਦ ਐਗਜ਼ਿਸਟੈਂਸ ਨੂੰ ਹੀ ਖਤਰਾ ਹੋਇਆ, ਤੇ ਫਿਰ ਅਸੀਂ ਜਿਹੜਾ ਹੈ ਉਹ ਅੱਧਾ ਸੰਸਾਰ ਨਾਲ ਲੈ ਕੇ ਜਾਵਾਂਗੇ। ਸੋ ਇੰਡੀਆ ਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਇਹ ਜਿਹੜਾ ਇਸ ਕਿਸਮ ਦੀ ਦਿਲਵਦੀ ਦੇ ਅਲਟੀਮੇਟਲੀ ਇੰਜਾਮ ਕੀ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।